ਮਾਂ ਬੋਲੀ ਦੇ ਮਹਾਨ ਸੇਵਕ ਪ੍ਰੋਫੈਸਰ ਜੁਨੈਦ ਅਕਰਮ ਦੁਨੀਆ ਤੋਂ ਰੁਖਸਤ ਹੋ ਗਏ। ਉਹ ਪੰਜਾਬੀ ਦੇ ਉਹਨਾਂ ਸੂਝਵਾਨਾਂ ਵਿੱਚ ਸ਼ੁਮਾਰ ਹੁੰਦੇ ਸਨ ਜਿਨ੍ਹਾਂ ਆਪਣੀ ਹਯਾਤੀ ਦਾ ਮਕਸਦ ਮਾਂ ਬੋਲੀ ਦੀ ਸੇਵਾ ਬਣਾ ਲਿਆ ਸੀ। ਜੁਨੈਦ ਅਕਰਮ ਹੋਰਾਂ ਨੂੰ ਸ਼ਾਇਰੀ ਦੀ ਰੋਸ਼ਨੀ ਆਪਣੇ ਨਾਨਾ ਅਜ਼ੀਮ ਸੂਫੀ ਸ਼ਾਇਰ ਡਾਕਟਰ ਫਕੀਰ ਮੁਹੰਮਦ ਫਕੀਰ ਤੋਂ ਮਿਲੀ। ਉਹਨਾਂ ਦਾ ਪਹਿਲਾ ਸ਼ੇਰੀ ਮਜਮੂਆ ਪਤਨ ਚਨਾਹ ਦਾ ਸੀ, ਜਿਨੇ ਪੰਜਾਬੀ ਸ਼ਾਇਰੀ ਵਿੱਚ ਅਹਿਸਾਸਾਤ ਦੇ ਨਵੇਕਲੇ ਇਜ਼ਹਾਰ ਦੀ ਨੀਂਹ ਰੱਖੀ। ਫਿਰ ਨਾ ਸਜਣਾ ਗੰਢਰੀ ਫੋਲ ਛਪਿਆ, ਜਿਹਨੂੰ ਅਦਬੀ ਹਲਕਿਆਂ ਖੂਬ ਸਰਾਇਆ। ਪ੍ਰੋਫੈਸਰ ਜੁਨੈਦ ਅਕਰਮ ਸਾਡੇ ਪੰਜਾਬ ਦਾ ਮਾਣ ਸੀ। ਉਹਨਾਂ ਦਾ ਤਾਲੁਕ ਡਾਕਟਰ ਫਕੀਰ ਮੁਹੰਮਦ ਫਕੀਰ ਉਹਨਾਂ ਦੇ ਖਾਨਦਾਨ ਨਾਲ ਸੀ। ਪੰਜਾਬ ਸੇਵਾ ਵਿੱਚੋਂ ਜੇਕਰ ਇਸ ਖਾਨਦਾਨ ਦਾ ਨਾਂ ਕੱਢ ਦਿੱਤਾ ਜਾਏ ਤਾਂ ਬਾਕੀ ਬਹੁਤ ਥੋੜਾ ਬਚੇਗਾ। ਜੁਨੈਦ ਅਕਰਮ ਦੀ ਸ਼ਾਇਰੀ ਰਾਹੀਂ ਉਹ ਪੰਜਾਬ ਨਜ਼ਰੀ ਆਉਂਦਾ ਹੈ ਜਿਹੜਾ ਬੁੱਲੇ ਤੇ ਵਾਰਸ ਦਾ ਇਸ਼ਕ ਸੀ। ਉਹ ਅੰਖੀ ਪੰਜਾਬ ਜਿਹੜਾ ਭਗਤ ਤੇ ਦੁੱਲੇ ਭੱਟੀ ਦੀ ਇਨਕਲਾਬੀ ਸੋਚ ਨੂੰ ਜ਼ਿੰਦਾ ਕਰਦਾ ਹੈ। ਜੁਨੈਦ ਅਕਰਮ ਹੋਰਾਂ ਦੇ ਅੱਖਰ ਹੋਣ ਜਾਂ ਖੋਜ, ਹਰ ਸ਼ੈ ਪੁਰਕਾਰ ਵਾਂਗੂ ਇੱਕੋ ਨੁਕਤੇ ਦੇ ਆਲੇ ਦੁਆਲੇ ਘੁੰਮਦੀ ਸੀ। ਉਸ ਨੁਕਤੇ ਦਾ ਨਾਂ ਪੰਜਾਬ ਸੀ। ਜੁਨੈਦ ਅਕਰਮ ਦੀ ਰੁਖਸਤ ਮਾਂ ਬੋਲੀ ਦੇ ਉਸ ਸੇਵਕ ਦਾ ਸਲਾਨਾ ਕਰ ਜਾਣਾ ਹੈ ਜਿਹਨੇ ਖੋਜਕਾਰੀ ਦਾ ਦੀਵਾ ਬਾਲ ਕੇ ਦੱਸਿਆ ਕਿ ਪੰਜਾਬੀ ਸਿਰਫ ਸ਼ਾਇਰੀ ਦੇ ਨਾਂ ਨਹੀਂ, ਇਸ ਬੋਲੀ ਜਾਂ ਰਹਿਤਲ ਦਾ ਕੈਨਵਸ ਬਹੁਤ ਵਸੀਹ ਹੈ। ਜੇ ਤੁਸੀਂ ਜੁਨੈਦ ਅਕਰਮ ਸਾਹਿਬ ਵਾਂਗੂ ਖੋਜ ਦੇ ਜਜ਼ਬੇ ਦਾ ਚਾਨਣ ਲੈ ਕੇ ਲੱਭੋ ਤਾਂ ਫਿਰ ਤੁਹਾਨੂੰ ਇੱਥੋਂ ਇਨਸਾਨੀ ਤਰੱਕੀ ਤੋਂ ਲੈ ਕੇ ਫਲਸਫੇ, ਮੰਤਕ, ਮਜ਼ਹਬ, ਸਾਇੰਸ, हिकमत हिसाब तक वो गुआचे मोती लभणगे ਜਿਹੜੇ दुनिया की शायद किसी भी होर रहतल कोल होण। प्रोफैसर जुनैद अकरम का जाना पंजाब ते पंजाबी लई इन्ना वड्डा खसारा है जिहदा इजहार या अफसोस अखरां राहीं मुमकिन नहीं। ਉਹਨਾਂ ਦੀ ਸ਼ਾਇਰੀ ਦਾ ਇਤਰਾਫ ਚੜ੍ਹਦੇ ਪੰਜਾਬ ਅੰਦਰ ਵੀ ਕੀਤਾ ਗਿਆ ਤੇ ਲੁਧਿਆਣੇ ਦੀ ਅਦਬੀ ਅਕੈਡਮੀ ਨੇ ਉਹਨਾਂ ਦਾ ਸ਼ੇਰੀ ਪਰਾਗਾ ਕਿਹੜਾ ਦਰਦ ਵੰਡਾਏ ਬੜੇ ਹੀ ਇਹਤਮਾਮ ਨਾਲ ਗੁਰਮੁਖੀ ਵਿੱਚ ਛਾਪਿਆ। ਜੁਨੈਦ ਅਕਰਮ ਹੋਰਾਂ ਜਿੱਥੇ ਪੰਜਾਬੀ ਵਿੱਚ ਸ਼ਾਇਰੀ ਕੀਤੀ, ਉੱਥੇ ਹੀ ਉਰਦੂ ਨੂੰ ਵੀ ਬੜੇ ਹੀ ਸੋਹਣੇ ਢੰਗ ਨਾਲ ਸ਼ੇਰਾਂ ਰਾਹੀਂ ਮੋਤਬਰ ਕੀਤਾ। ਜੁਨੈਦ ਅਕਰਮ ਦੀ ਵਫਾਤ ਜਿਹੜੀ ਹੈ ਉਹ ਜ਼ਾਤੀ ਨੁਕਸਾਨ ਤੇ ਹੈ ਹੀ ਹੈ, ਪੰਜਾਬੀ ਦਾ ਬਹੁਤ ਵੱਡਾ ਨੁਕਸਾਨ ਹੈ। ਉਹਦੀ ਉਮਰ ਜਾਣ ਦੀ ਨਹੀਂ ਸੀ ਹੈ, ਇਹ 60 ਸਾਲ ਵੀ ਨਹੀਂ ਸੀ ਹੋਈ। ਸਾਡੇ ਮੁਆਸ਼ਰੇ ਵਿੱਚ ਆਮ ਬੰਦਾ ਜਿਹੜਾ 70 ਸਾਲ ਤੋਂ ਜ਼ਿਆਦਾ ਹੀ ਜੀ ਜਾਂਦਾ ਅਤੇ ਉਹਨੂੰ ਤਾਂ ਜ਼ਿਆਦਾ ਜੀਣਾ ਚਾਹੀਦਾ ਸੀ। ਬਹੁਤ ਕੰਮ ਕਰਨ ਵਾਲਾ ਬੰਦਾ ਸੀ, ਬੜਾ ਆਰੀ ਸੀ, ਹਰ ਮਾਮਲੇ ਦੇ ਵਿੱਚ ਅੱਗੇ ਹੁੰਦਾ ਸੀ। ਪੰਜਾਬੀ ਦੀ ਗੱਲ ਹੋਵੇ ਤਾਂ ਜੁਨੈਦ ਨਾ ਹੋਵੇ ਮੁਮਕਿਨ ਨਹੀਂ। ਬਦਕਿਸਮਤੀ ਨਾਲ ਉਹਨੂੰ ਗੁਰਦਿਆਂ ਦੀ ਬਿਮਾਰੀ ਚਮੜ ਗਈ। ਇਸ ਨਾਮੁਰਾਦ ਬਿਮਾਰੀ ਦੇ ਨਾਲ ਉਹਨੇ 16 ਸਾਲ ਗੁਜ਼ਾਰੇ। ਕਿੰਨੇ ਸਾਲ ਉਹ ਹਫ਼ਤੇ 'ਚ 3 ਦਿਨ ਉਹਦਾ ਡਾਇਲਿਸਿਸ ਹੁੰਦਾ ਰਿਹਾ। ਬਹੁਤ ਬਹਾਦਰ ਆਦਮੀ ਸੀ ਕਿ ਇਹਦੇ ਬਾਵਜੂਦ ਉਹਨੇ ਸਾਰੇ ਕੰਮ ਜਾਰੀ ਰੱਖੇ। ਰਸਾਲਾ ਵੀ ਕਰਦਾ ਰਿਹਾ, ਕਿਤਾਬਾਂ ਵੀ ਛਾਪਦਾ ਰਿਹਾ, ਕਾਲਜ ਵਿੱਚ ਵੀ ਪੜ੍ਹਾਉਂਦਾ ਰਿਹਾ। ਉਹ ਮੰਜੀ 'ਤੇ ਪੈਣ ਵਾਲਾ ਨਹੀਂ ਸੀ। ਪ੍ਰੋਫੈਸਰ ਜੁਨੈਦ ਅਕਰਮ ਅਜਿਹੇ ਖੋਜਕਾਰ ਸਨ ਜਿਨ੍ਹਾਂ ਪੰਜਾਬੀ ਬਾਰੇ ਕਈ ਭੁਲੇਖੇ ਦੂਰ ਕਰਦਿਆਂ ਸਾਬਤ ਕੀਤਾ ਕਿ ਇਹ ਦੁਨੀਆ ਦੀ ਉਹ ਬੋਲੀ ਹੈ ਜਿਨੇ ਸ਼ੇਰੋ ਸੁਖਨ ਦੇ ਨਾਲ ਨਾਲ ਇਨਸਾਨੀ ਤਰੱਕੀ ਤੇ ਮੁਆਸ਼ਰਤੀ ਸੁਧਾਰ ਦੀਆਂ ਨੀਹਾਂ ਰੱਖੀਆਂ। ਪ੍ਰੋਫੈਸਰ ਜੁਨੈਦ ਅਕਰਮ ਹੋਰਾਂ ਦਾ ਜਨਾਜ਼ਾ ਉਹਨਾਂ ਦੇ ਨਿੱਕੇ ਵੀਰ ਤੇ ਪੰਜਾਬੀ ਸੇਵਕ ਸੁਹੇਲ ਅਹਿਮਦ ਹੋਰਾਂ ਦੇ ਘਰੋਂ ਅਬਦੀ ਦੁਨੀਆ ਦੀਆਂ ਮੰਜ਼ਿਲਾਂ ਵੱਲ ਰੁਖਸਤ ਹੋਇਆ। ਜੁਨੈਦ ਅਕਰਮ ਹੋਰਾਂ ਦੇ ਜਾਣ ਨਾਲ ਪੰਜਾਬੀ ਖੋਜ ਦਾ ਉਹ ਦੀਵਾ ਬੁਝ ਗਿਆ ਜਿਹਦਾ ਚਾਨਣ ਹਮੇਸ਼ਾ ਮੁਗਾਲਤੇ ਤੇ ਝੂਠ ਦੇ ਹਨੇਰੇ ਮਿਟਾਉਂਦਾ ਰਿਹਾ। ਰੱਬ ਸੋਨਾ ਉਹਨਾਂ ਨੂੰ ਜੰਨਤੁਲ ਫਿਰਦੌਸ ਵਿੱਚ ਆਪਣੇ ਮਹਿਬੂਬ ਦੀ ਮੁਹੱਬਤ ਦੀ ਛਾਂ ਨਸੀਬ ਫਰਮਾਵੇ।